ਇਹ ਰਸਤਾ ਵੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਾ ਲੋਗੇ ਕਿ ਕਿਉਂ ਇੱਥੇ ਲੋਕੀ ਆਪਣੀਆਂ ਕਾਰਾਂ ਨਹੀਂ ਲਿਆ ਸਕਦੇ, ਕਿਉਂਕਿ ਇਹ ਦੇਖੋ ਨਾ ਜਗ੍ਹਾ ਜਗ੍ਹਾ ਗਲੇਸ਼ੀਅਰ ਔਰ ਟੁੱਟੀਆਂ ਸੜਕਾਂ, ਪਥਰੀਲੇ ਰਸਤੇ, ਜਦੋਂ ਮਰਜ਼ੀ ਟ੍ਰੈਫਿਕ ਜੈਮ ਹੋ ਜਾਂਦੀ ਹੈ ਨੇ। ਕਿਉਂਕਿ ਇਹ ਦੇਖੋ ਇਹ 4 ਵੀਲਰ ਬੜੀਆਂ ਪਾਵਰਫੁਲ ਜੀਪਾਂ ਨੇ, ਇਹ ਵੀ ਇੱਥੇ ਆ ਕੇ ਜਵਾਬ ਦੇ ਜਾਂਦੀਆਂ ਨੇ ਜਿਹੋ ਜਿਹੇ ਰਸਤੇ ਹੈਗੇ ਨੇ। ਤੁਸੀਂ ਵੇਖ ਸਕਦੇ ਹੋ ग्लेशियर जो ऐसे ऐसे पिघलता है और पानी बनता जा रहा है। ਇੱਕ ਹੋਰ ਜੀਪ ਸਾਨੂੰ ਖਰਾਬ ਹੋਈ ਨਜ਼ਰ ਆ ਰਹੀ ਹੈ, ਇਹਦੀਆਂ ਸਵਾਰੀਆਂ ਵੀ ਖੜੀਆਂ ਨੇ, ਹੁਣ ਪਤਾ ਨਹੀਂ ਕਿਹਦੇ ਨਾਲ ਜਾਣਗੀਆਂ ਇੱਥੋਂ। ਇਹ ਦੇਖੋ ਨਾ, ਇਹ ਸਿੱਧੀ ਇੱਕ ਸਾਈਡ ਨੂੰ ਨਾ ਕੀਤੀ है, सवारियां भी खड़ी ने, ड्राइवर भी खड़े किसी का। अस्सलाम वालेकुम दोस्तों, अभी हम जा रहे हैं नारान वैली से ऊपर झील सैफुल मलूक। जीप हायर कर ली है स्पेशल, 5000 इन्होंने मांगा था फैमिली के लिए। तो जाते हैं, रास्ता कैसा है। 13 किलोमीटर का सफर जो है ना तकरीबन 40 मिनट में हम तय करेंगे। पूरा एडवेंचर माहौल है, बड़ी खूबसूरत जीप है। तो आइए अपने सफर का आगाज करते हैं। ये अभी हम खड़े हैं नारान वैली में, ठीक है जी। तो चले जो है ना हम जाते हैं, अभी जाएंगे। ये हमारे दोस्त भाई हैं साथ ड्राइवर, ठीक है जी। ये जी अभी ये बिल्कुल खूबसूरत पहाड़ नजर आ रहे हैं नारान वैली के, और नारान शहर से हम बाहर निकल रहे हैं आहिस्ता आहिस्ता। अच्छा, यहाँ से 2 रास्ते हैं, एक लेफ्ट साइड पे जा रहा है, ठीक है, और एक राइट साइड पे। हमने जाना इस साइड। ये है जी रास्ता नारान से झील सैफुल मलूक वाली साइड का। आपको हर तरफ जो छोटी जीपें हैं वो नजर आएंगी। ये जीपें यहाँ से चलती हैं, आप स्पेशल भी करवा सकते हैं, और सवारी के हिसाब से भी ये जाती हैं। जो अकेले लोग होते हैं ना, आप वो स्पेशल ज्यादा पैसे नहीं दे सकते, तो वो समझते हैं कि हम शेयरिंग में चले जाते हैं, तो वो शेयरिंग में जाते हैं। तो अभी हम जीप में बैठे हुए हैं, क्योंकि यहाँ थोड़ी देर के लिए हम रुके हैं, रास्ता ब्लॉक था, एक गाड़ी, 1-2 जीप खराब हो गई थी रास्ते में। ग्लेशियर भी है, ये मेरे पीछे आप देख सकते हैं। अभी बिल्कुल बर्फ वाला माहौल है, लेकिन अल्हम्दुलिल्लाह बड़े अच्छे तरीके से ट्रैफिक चलना शुरू हो गई है, और लोग जो है ना वो अपने अपने मंजिल की तरफ गामजन है, ठीक है जी। ये बर्फ है, ये जी ग्लेशियर है, बर्फ का तोदा है, ये भी बर्फ है, ये देखें, ये बर्फ है। और ये गाड़ी यहाँ पे खराब हो गई, जिसकी वजह से रास्ता थोड़ा सा ब्लॉक हो गया है। गाड़ियाँ आगे से भी आ रही हैं, पीछे से भी आ रही हैं, लेकिन चलना शुरू हो जाती है यहाँ पे जल्दी। लेकिन फिलहाल थोड़ी लाइन लग गई है, वरना बड़ा अच्छा सफर जा रहा था। ये बर्फ का तोदा है, ग्लेशियर जो ऐसे ऐसे पिघलता है और पानी बनता जा रहा है। ये बर्फ पिघल रही है, ठीक है ना, ये सारी बर्फ है, और ये भी बर्फ है। ये अभी देखें गाड़ियां चलना शुरू हो गई हैं। ये ग्लेशियर वाला हिस्सा है जब आप नारान से जाते हैं झील सैफुल मलूक। ਇਹ ਰਸਤਾ ਵੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਾ ਲੋਗੇ ਕਿ ਕਿਉਂ ਇੱਥੇ ਲੋਕੀ ਆਪਣੀਆਂ ਕਾਰਾਂ ਨਹੀਂ ਲਿਆ ਸਕਦੇ, ਕਿਉਂਕਿ ਇਹ ਦੇਖੋ ਨਾ ਜਗ੍ਹਾ ਜਗ੍ਹਾ ਗਲੇਸ਼ੀਅਰ ਔਰ ਟੁੱਟੀਆਂ ਸੜਕਾਂ, ਪਥਰੀਲੇ ਰਸਤੇ, ਜਦੋਂ ਮਰਜ਼ੀ ਟ੍ਰੈਫਿਕ ਜੈਮ ਹੋ ਜਾਂਦੀ ਹੈ। ਕਿਉਂਕਿ ਕੁਝ ਬੜੇ ਬੜੇ ਤੰਗ ਰਸਤੇ ਨੇ, ਇੱਕ ਸਾਈਡ ਦੀ ਟ੍ਰੈਫਿਕ ਚੱਲਦੀ ਰਹਿੰਦੀ ਹੈ, ਦੂਸਰੀ ਖੜੀ ਹੋ ਕੇ ਵੇਟ ਕਰਦੀ ਹੈ, ਉਸ ਤੋਂ ਬਾਅਦ ਦੂਸਰੀ ਫਿਰ ਸ਼ੁਰੂ ਹੋ ਜਾਂਦੀ ਹੈ। ਤੇ ਇਹ ਇੱਕ ਜੀਪ ਦਾ ਟਾਇਰ ਹੀ ਟੁੱਟ ਗਿਆ, ਤੁਹਾਨੂੰ ਵਿਖਾਲਨੇ ਆ। ਇੱਥੇ ਬਹੁਤ ਹੀ ਖਤਰਨਾਕ ਰਸਤਾ ਹੈ। ਇਹ ਦੇਖੋ ਅੱਗੇ ਇੱਕ ਜੀਪ ਖੜੀ ਹੈ ਨਾ, ਇਹਦਾ ਅਗਲਾ ਟਾਇਰ ਟੁੱਟ ਗਿਆ ਹੈ। ਸਵਾਰੀਆਂ ਇਹਦੀਆਂ ਹੁਣ ਪਤਾ ਨਹੀਂ ਕਿਹੜੀ ਕਿਸੇ ਦੂਸਰੀ ਜੀਪ 'ਚ ਬਹਿ ਕੇ ਗਈਆਂ ਨੇ। ਇਹ ਦੇਖੋ ਇਹ 4 ਵੀਲਰ ਬੜੀਆਂ ਪਾਵਰਫੁਲ ਜੀਪਾਂ ਨੇ, ਇਹ ਵੀ ਇੱਥੇ ਆ ਕੇ ਜਵਾਬ ਦੇ ਜਾਂਦੀਆਂ ਨੇ ਜਿਹੋ ਜਿਹੇ ਰਸਤੇ ਹੈਗੇ ਨੇ। ਤੁਸੀਂ ਵੇਖ ਸਕਦੇ ਹੋ ਕਿਤੇ ਪਾਣੀ ਆ ਜਾਂਦਾ, ਗਲੇਸ਼ੀਅਰ ਜਿਹੜਾ ਪਿਘਲਦਾ ਹੈ, ਜਾਂ ਆਬ ਸ਼ਾਰਾਂ ਨੇ ਸੜਕ ਦੇ ਉੱਤੇ ਉਹਨਾਂ ਦਾ ਥੋੜਾ ਥੋੜਾ ਪਾਣੀ, ਚਿੱਕੜ ਵਾਲਾ ਟਾਈਪ ਪਾਣੀ ਹੁੰਦਾ ਹੈ। ਚਿੱਕੜ ਚੀਕਨੀ ਮਿੱਟੀ ਵਾਲਾ ਨਹੀਂ, ਪਥਰੀਲਾ। ਔਰ ਕਿਤੇ ਕਿਤੇ ਫਿਰ ਘੱਟਾ ਮਿੱਟੀ ਵੀ ਆ ਜਾਂਦਾ ਹੈ, ਸੁੱਕਾ। ਉੱਥੇ ਜੀਪਾਂ ਦੌੜਦੀਆਂ ਨੇ ਔਰ ਚੰਗੀ ਧੂੜ ਪੈਂਦੀ ਹੈ ਉੱਤੇ। ਲੇਕਿਨ ਇੱਥੇ ਹੁਣ ਜਿਹੜਾ ਨਾ ਥੋੜਾ ਆਹਿਸਤਾ ਆਹਿਸਤਾ ਜੀਪ ਜਾ ਰਹੀ ਹੈ। ਦੇਖੋ ਤੁਸੀਂ, ਸੜਕ ਦਾ ਨਾਮੋ ਨਿਸ਼ਾਨ ਨਹੀਂ ਹੈਗਾ। ਧੰਨ ਹੌਸਲਾ ਵੀ ਇਹਨਾਂ ਜੀਪਾਂ ਵਾਲਿਆਂ ਦਾ। ਇਹ ਇੱਥੇ ਫੋਟੋਆਂ ਲੋਕੀ ਬਣਾ ਰਹੇ ਨੇ, ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਬਰਫ਼ ਦਾ ਤੋਦਾ ਕਿਸੇ ਵਕਤ ਵੀ ਧੁੱਪ ਲੱਗੀ ਹੈ ਪਿਘਲ ਕੇ ਤੇ ਕੱਟਿਆ ਜਾ ਸਕਦਾ, ਵੱਡਾ ਜਿਹਾ ਤੋਦਾ, ਔਰ ਉੱਤੇ ਵੀ ਡਿੱਗਿਆ ਜਾ ਸਕਦਾ ਹੈ। ਲੇਕਿਨ ਭਾਈ ਲੋਕੀ ਨਹੀਂ ਜੇ ਮੁੜਦੇ, ਉਹ ਆਉਂਦੇ ਨੇ, ਉਹਨਾਂ ਨੂੰ ਕੋਈ ਮਨਾ ਵੀ ਕਰਨਾ ਇੱਥੇ ਦੇ ਮਕਾਮੀ ਲੋਕ, ਤੇ ਉਹ ਨਹੀਂ ਜੇ ਮਨਾ ਹੁੰਦੇ। ਉਹ ਕਹਿੰਦੇ ਨੇ ਜੀ ਸੈਲਫੀ ਬਣਾਉਣੀ ਹੈ ਤੇ ਟਿਕਾ ਕੇ ਬਣਾਉਣੀ ਹੈ, ਪੈਸੇ ਲਾ ਕੇ ਆਏ ਆ ਇੱਥੇ, ਭਾਵੇਂ ਸਾਡੀ ਥੱਲੇ ਆ ਜਾਈਏ ਲੇਕਿਨ ਬਣਾਵਾਂਗੇ ਜ਼ਰੂਰ। ਇਹ ਇੱਕ ਹੋਰ ਜੀਪ ਸਾਨੂੰ ਖਰਾਬ ਹੋਈ ਨਜ਼ਰ ਆ ਰਹੀ ਹੈ, ਇਹਦੀਆਂ ਸਵਾਰੀਆਂ ਵੀ ਖੜੀਆਂ ਨੇ, ਹੁਣ ਪਤਾ ਨਹੀਂ ਕਿਹਦੇ ਨਾਲ ਜਾਣਗੀਆਂ ਇੱਥੋਂ। ਇਹ ਦੇਖੋ ਨਾ,
ਇਹ ਸਿੱਧੀ ਇੱਕ ਸਾਈਡ ਨੂੰ ਨਾ ਕੀਤੀ ਏ, ਸਵਾਰੀਆਂ ਵੀ ਖੜੀਆਂ ਨੇ, ਡਰਾਈਵਰ ਵੀ ਖੜਿਆ। ਕਿਸੇ ਦਾ ਤਰਲਾ ਕਰੇਗਾ, ਕਿਸੇ ਵੈਨ ਦੇ ਵਿੱਚ ਅਗਰ ਜਗ੍ਹਾ ਹੋਏਗੀ ਤੇ ਇਹਨਾਂ ਨੂੰ ਬਾਹ ਦੇਗਾ ਉਹਦੇ ਨਾਲ, ਲੇਕਿਨ ਇਸ ਤਰ੍ਹਾਂ ਵੀ ਹੋ ਜਾਂਦਾ ਹੈ। ਔਰ ਸਾਹਮਣੇ ਦੇਖੋ ਤੁਸੀਂ, ਉਹ ਵਾਈਟ ਕਲਰ ਦਾ ਚਿੱਟੇ ਰੰਗ ਦਾ ਉਹ ਬਰਫ਼ ਹੈ, ਗਲੇਸ਼ੀਅਰ ਜੰਮਿਆ ਹੈ, ਜਿਹੜਾ ਆਹਿਸਤਾ ਆਹਿਸਤਾ ਪਿਘਲ ਕੇ ਥੱਲੇ ਫਿਰ ਚਸ਼ਮਿਆਂ ਦੀ ਸੂਰਤ ਇਖਤਿਆਰ ਕਰਦਾ ਹੈ। ਅੱਛਾ, ਇੱਥੋਂ ਤੁਸੀਂ ਦੇਖਣਾ ਹੈ ਕਿ ਵੇਖੋ ਤੁਸੀਂ, ਟਰੈਕ ਕਿੰਨਾ ਛੋਟਾ ਹੈਗਾ। ਇੱਥੋਂ ਹੀ ਦੋਨੋਂ ਤਰਫ ਆਉਣ ਜਾਣ ਵਾਲੀਆਂ ਜੀਪਾਂ ਗੁਜ਼ਰ ਰਹੀਆਂ ਨੇ। ਔਰ ਇਸੇ ਤਰ੍ਹਾਂ ਹੀ ਇਹ ਦੇਖੋ ਸਾਈਡਾਂ ਤੇ ਇੰਤਹਾਈ ਖੂਬਸੂਰਤ ਵਾਦੀਆਂ ਨੇ, ਪਹਾੜ ਨੇ। ਲੇਕਿਨ ਇਹ ਸਫ਼ਰ ਜਿਹੜਾ ਨਾ ਦੋਸਤੋ, ਯਾਦਗਾਰ ਹੈ ਹੀ ਹੈ। ਨਾਰਾਨ ਤੋਂ ਝੀਲ ਸੈਫਲ ਮਲੂਕ ਤਕਰੀਬਨ 13 ਕਿਲੋਮੀਟਰ ਦਾ ਫਾਸਲਾ 40 ਮਿੰਟ 'ਚ ਜੀਪਾਂ ਤੈਅ ਕਰਦੀਆਂ ਨੇ। ਦੇਖੋ ਨਾ, ਬਹੁਤ ਹੀ ਖੂਬਸੂਰਤ ਵਾਦੀਆਂ, ਲੇਕਿਨ ਸੜਕ ਨਾਮ ਦੀ ਕੋਈ ਚੀਜ਼ ਨਹੀਂ। ਅੱਛਾ, ਕਈਆਂ ਲੋਕਾਂ ਨੂੰ ਪੁੱਛੀਏ ਨਾ ਕਿ ਯਾਰ ਗਵਰਨਮੈਂਟ ਇੱਥੇ ਸੜਕਾਂ ਕਿਉਂ ਨਹੀਂ ਬਣਾਉਂਦੀ ਪੱਕੀਆਂ, ਤੇ ਉਹ ਆਉਂਦੇ ਨੇ ਜੀ ਜੀਪਾਂ ਵਾਲੇ ਨਹੀਂ ਬਣਨ ਦਿੰਦੇ, ਕਿਉਂਕਿ ਜੀਪਾਂ ਵਾਲਿਆਂ ਦੇ ਰੋਜ਼ਗਾਰ ਲੱਗਾ ਹੈ। ਤਕਰੀਬਨ 1000 ਤੋਂ 1200 ਜੀਪਾਂ ਨੇ ਜਿਹੜੀਆਂ ਇੱਥੇ ਟੂਰਿਸਟ ਨੂੰ ਲੈ ਕੇ ਨਾ ਉੱਤੇ ਆਉਂਦੀਆਂ ਨੇ ਰੋਜ਼ਾਨਾ, ਔਰ ਉਸ ਤੋਂ ਬਾਅਦ ਥੱਲੇ ਜਾਂਦੀਆਂ ਨੇ। ਦੇਖੋ ਨਾ ਟਾਇਰ ਤੁਸੀਂ ਦੇਖੋ ਕਿਸ ਤਰ੍ਹਾਂ ਵਾਈਬ੍ਰੇਟ ਕਰ ਰਿਹਾ, ਕਿਉਂਕਿ ਥੱਲੇ ਪਥਰੀਲਾ ਰਸਤਾ ਹੈ। ਇਹ ਦੇਖੋ, ਇਹ ਨਾਲ ਹੀ ਚਿੱਕੜ ਆ ਗਿਆ, ਇੱਕ ਸਾਈਡ ਤੇ ਖਾਈ ਤੁਸੀਂ ਦੇਖੋ, ਔਰ ਸਾਹਮਣੇ ਦੇਖੋ ਕਿਸ ਤਰ੍ਹਾਂ ਲਾਈਨ ਨਾਲ ਜਾ ਰਹੀਆਂ ਨੇ ਜੀਪਾਂ। ਔਰ ਇਹ ਸਿਲਸਿਲਾ ਰੋਜ਼ਾਨਾ ਇੱਥੇ ਜਾਰੀ ਰਹਿੰਦਾ ਹੈ। ਤੇ ਜਿੱਥੇ ਜ਼ਰਾ ਥੋੜਾ ਜਿਹਾ ਖੁਸ਼ਕ ਏਰੀਆ ਆ ਜਾਂਦਾ, ਤੰਗ ਤੇ ਰਸਤਾ ਹੈ ਹੀ, ਲੇਕਿਨ ਉਹ ਤੋਂ ਘੱਟਾ ਪਿੱਟ ਹੁੰਦਾ ਸ਼ੁਰੂ ਹੋ ਜਾਂਦਾ। ਇਹ ਦੇਖੋ ਤੁਸੀਂ, ਓਏ ਹੋਏ 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 ਦੋਸਤੋ, ਜਿਹੜੇ ਕਮਜ਼ੋਰ ਦਿਲ ਦੇ ਮਾਲਕ ਨੇ ਨਾ, ਉਹ ਝੀਲ ਸੈਫਲ ਮਲੂਕ ਵਾਲੀ ਸਾਈਡ ਤੇ ਬਿਲਕੁਲ ਨਾ ਆਇਓ, ਕਿਉਂਕਿ ਇੱਥੇ ਤੁਸੀਂ ਇਹ ਨਾ ਹੋਏ ਕਿ ਐਵੇਂ ਪਰੇਸ਼ਾਨ ਹੋ ਤੇ ਨਾਲ ਜਿਹੜੇ ਤੁਹਾਡੇ ਜੀ ਆਏ ਨੇ ਉਹਨਾਂ ਨੂੰ ਵੀ ਤੁਸੀਂ ਪਰੇਸ਼ਾਨ ਕਰੋ ਹਾਏ ਹਾਏ ਕਰਕੇ। ਔਰ ਇਹ ਜਿੰਨੇ ਸਫ਼ਰ ਨਹੀਂ ਨਾ ਕੀਤਾ, ਸਮਝੋ ਨਾਰਾਨ ਆ ਕੇ ਉਹ ਵਾਪਸ ਟੁਰ ਗਿਆ ਸਿਰਫ ਪਹਾੜ ਵੇਖ ਕੇ। ਇਸ ਤਰ੍ਹਾਂ ਦਾ ਸਫ਼ਰ ਤੁਹਾਨੂੰ ਸਿਰਫ ਇਹਨਾਂ ਇਲਾਕਿਆਂ 'ਚ ਮਿਲੇਗਾ, ਜਿਸ ਤਰ੍ਹਾਂ ਨਾਰਾਨ ਤੋਂ ਤੁਸੀਂ ਆਉਂਦੇ ਹੋ ਝੀਲ ਸੈਫਲ ਮਲੂਕ ਵਾਲੀ ਸਾਈਡ ਨੂੰ, ਜਾਂ ਤੁਸੀਂ ਸ਼ੁਗਰਾਨ ਤੋਂ ਜਾਂਦੇ ਹੋ ਸਿਰੀ ਔਰ ਪਾਏ ਦੇ ਇਲਾਕੇ ਨੂੰ। ਇਹ ਦੇਖੋ ਨਾ, ਇਹ ਬਿਲਕੁਲ ਕਿਨਾਰੇ ਤੇ ਜੀਪ ਚੱਲ ਰਹੀ ਹੈ, ਔਰ ਥੱਲੇ ਵੱਡੀਆਂ ਵੱਡੀਆਂ ਖਾਈਆਂ, ਤੇ ਇਹ ਜਨਾਬ ਜਾ ਰਹੀਆਂ ਨੇ ਆਪਣੀ ਆਪਣੀ ਲਾਈਨ ਦੇ ਵਿੱਚ 4x4 ਤਾਕਤਵਰ ਇੰਜਨ ਵਾਲੀਆਂ ਜੀਪਾਂ, ਜਿਹੜੀਆਂ ਕਿ ਤੁਸੀਂ ਸਪੈਸ਼ਲ ਵੀ ਕਰਵਾ ਕੇ ਆ ਸਕਦੇ ਹੋ 5-5.5 ਹਜ਼ਾਰ 'ਚ, ਔਰ ਕੱਲਿਆਂ ਵੀ ਤੁਸੀਂ ਸਵਾਰੀ ਦੇ ਹਿਸਾਬ ਨਾਲ ਵੀ ਆ ਸਕਦੇ ਹੋ।